गल इंज है कि ਜਿਹੜਾ ਅਸੀਂ फैज़ अहमद फैज़ ਤੇ ਤਨਕੀਦ ਕਰਨੇ ਆ ਉਹਦਾ ਮਕਸਦ ਉਹਨਾਂ ਦੀ ਇਨਸਾਨੀਅਤ ਤੇ ਤਨਕੀਦ ਕਰਨਾ ਨਹੀਂ ਹੈ ਬਲਕਿ ਇੱਕ ਨਜ਼ਰੀਏ ਦੀ ਬੁਨਿਆਦ ਤੇ ਤਨਕੀਦ ਕਰਨੇ ਆ ਅਸੀਂ ਔਰ ਉਹ ਤਨਕੀਦ ਅਸੀਂ ਜਾਲਬ ਸਾਹਿਬ ਤੇ ਵੀ ਕਰਨੇ ਆ ਉਹ ਅਲਾਮਾ ਮੁਹੰਮਦ ਇਕਬਾਲ ਤੇ ਵੀ ਕਰਨੇ ਆ ਅਸੀਂ ਉਹਦੀ ਵਜ੍ਹਾ ਬੁਨਿਆਦੀ ਇਹ ਹੈ ਕਿ ਫੈਜ਼ ਸਾਹਿਬ ਨੂੰ ਜਿਹੜੇ ਲੋਕ ਪੜ੍ਹ ਸਕਦੇ ਨੇ ਜਾਂ ਇਕਬਾਲ ਨੂੰ ਜਿਹੜੇ ਲੋਕ ਪੜ੍ਹ ਸਕਦੇ ਨੇ ਵਧੀਆ ਲੋਕ ਲੇਕਿਨ ਜਿਹੜੇ ਲੋਕ ਪੜ੍ਹ ਹੀ ਨਹੀਂ ਸਕਦੇ ਉਹਨਾਂ ਵਾਸਤੇ ਉਹ ਕੀ ਨੇ ਬਾਬਾ ਵਾਰਿਸ ਸ਼ਾਹ ਤਾਂ ਪੱਲੇ ਪੈਂਦਾ ਤੰਦੂਰ ਵਾਲੇ ਦੇ ਵੀ ਤੇ ਪਿੰਡ ਵਾਲੇ ਦੇ ਵੀ ਤੇ ਕੁੱਲ ਖੁਦਾਈ ਦੇ ਉਹ ਪੱਲੇ ਪੈਂਦਾ ਉਹ ਬਾਬਾ ਵਾਰਿਸ ਜਿਹੜਾ ਹੈ ਉਹ ਬਾਬਾ ਵਾਰਿਸ ਸ਼ਾਹ ਹੋਏ ਬਾਬਾ ਫਰੀਦ ਹੋਏ ਬਾਬਾ ਨਾਨਕ ਹੋਏ ਬਾਬਾ ਬੁੱਲੇ ਸ਼ਾਹ ਹੋਏ ਜੀ ਬਾਬਾ ਸ਼ਾਹ ਹੁਸੈਨ ਹੋਏ ख्वाजा गुलाम फरीद होण ये जिन्ने भी साढ़े सत्त सूफी ने पीर महर अली शाह साहब होण मियाँ मुहम्मद बख्श साहब होण ये सारे दे सारे लोकां नूं समझ आंदे ने उन्हां दा फलसफा जिस हद तक भी पहुंचा सी ये गल मैं रूहानीयत तो हट के कह रहा उन्हां दा एक रूहानी दर्जा जिहड़ा है वो तो बहुत बुलंद है लेकिन मैं रूहानीयत के हवाले नाल गल नहीं कर रहा मैं दुनियादारी के हवाले नाल गल कर रहा कि दुनियादारी के हवाले नाल उन्हां दा जो भी फलसफा सी वो पूरा लोगों तक रपड़िया लेकिन ये जिहड़े तीन नाम मैं लै जिहड़े पंजाब च वसदे सन या होर भी जिहड़े जिहड़े पंजाब दे शायर अदीब ने जिन्ना बड़ा वड्डा नां कमाया है और उन्हें उर्दू लिखी और उर्दू की बड़ी खिदमत की वो बेसिकली इन्हां सूफियां दे नाल पंजाब दे डिसकनैक्ट का बायस बने ये एक बहुत वड्डी डिससर्विस सी पहला नुकता तो ये वे दूजा नुकता ये वे इन्हां लोकां दा कलाम अगर बहुत इनकलाबी कलाम सी असीं मानने आ बड़ा वधिया कलाम सी लेकिन अगर वो ट्रांसलेट ही नहीं होया मुआशरे निचली सतह तक वो फलसफा गया ही नहीं वो मुआशरे च नज़र ही नहीं आता वो असरअंदाज ही नहीं हुंदा किते असर नज़र ही नहीं आता पूरे पंजाबी मुआशरे दे उत्ते ना इकबाल दा ना फैज़ दा ते असीं उहनूं की करिए उस कलाम नूं उस पढ़ी लिखी वधिया गल नूं ਜਦੋਂ ਤੁਸੀਂ ਆਮ ਆਦਮੀ ਦੀ ਮਾੜੇ ਦੀ ਮੁਆਸ਼ਰੇ ਦੀ ਇਸਲਾਹ ਦੇ ਕੰਮ 'ਚ ਨਹੀਂ ਆ ਸਕੇ ਤੇ ਇਹ ਜਿਹੜੀਆਂ ਆਦਮੀ ਮਹਿਫਲਾਂ ਨੇ ਤਰੱਕੀ ਪਸੰਦ ਮਹਿਫਲਾਂ ਰੋਸ਼ਨ ਖਿਆਲ ਮਹਿਫਲਾਂ ਇਹਨਾਂ ਦਾ ਮੈਨੂੰ ਤੁਸੀਂ ਦੱਸੋ ਸਮਾਜ ਵਾਸਤੇ ਕੀ ਖਿਦਮਤ ਹੈ ਚੰਦ ਲੋਕ ਜਿਹੜੇ ਇਹਨਾਂ ਮਹਿਫਲਾਂ 'ਚ ਨੌਜਵਾਨ ਉਮਰ 'ਚੋਂ ਸ਼ੁਰੂ ਹੋਏ ਔਰ ਬੁਢਾਪੇ ਤੱਕ ਜਾਂਦੇ ਜਾਂਦੇ ਉੱਥੇ ਹੀ ਚਾਹ ਚੂ ਪੀ ਕੇ ਮਰ ਗਏ ਉਸ ਤੋਂ ਇਲਾਵਾ ਤੁਸੀਂ ਦੱਸੋ ਮੁਆਸ਼ਰੇ 'ਚ ਕਿੱਥੇ ਅੱਜ ਦਾ ਪੰਜਾਬ ਅਖਲਾਕੀ ਗਿਰਾਵਟ ਦੀ ਇੰਤਹਾ ਤੇ ਪਹੁੰਚਿਆ ਹੋਇਆ ਉਹਦੇ ਵਿੱਚ ਨਿਰਾ ਤੁਹਾਡਾ ਖਿਆਲ ਹੈ ਆਮਰੀਤਾਂ ਦਾ ਕਸੂਰ ਹੈ ਨਹੀਂ ਉਹਦੇ 'ਚ ਇਹ ਵੀ ਸ਼ਾਮਿਲ ਨੇ ਆਮਰੀਤਾਂ ਦਾ ਤਾਂ ਕਸੂਰ ਪੂਰਾ ਹੈ ਇਹ ਵੀ ਸ਼ਾਮਿਲ ਨੇ ਇਸ ਵਾਸਤੇ ਕਿ ਅਗਰ ਇਹਨਾਂ ਧਰਤੀ ਦੀ ਜ਼ੁਬਾਨ 'ਚ ਆਪਣੀ ਕੌਮ ਦੀ ਜ਼ੁਬਾਨ 'ਚ ਸ਼ਾਇਰੀ ਕੀਤੀ ਹੁੰਦੀ ਤਹਿਰੀਰਾਂ ਲਿਖੀਆਂ ਹੁੰਦੀਆਂ ਤੇ ਉਹ ਥੱਲੇ ਤਿੱਕਰ ਉਹਨਾਂ ਦਾ ਅਸਰ ਨਜ਼ਰ ਆਉਂਦਾ तक बुनियाद परस्ती वल ना जाता ये जड़ा पाकिस्तान से जिन्ना भी लिबरल बयानिया है ना ये नाकामी की वजह ही है असी जी तरक्की पसंद हाँ जी असी जी सुरखे हैं जी जब लाल लाल लहराएगा ओ वीर लाल लाल तुसी कित्थे लहरा रहे हो जाग मेरे पंजाब जाग है जी वो पंजाब नूं पंजाबी च दसो ਉਹਦੀ ਜ਼ੁਬਾਨ 'ਚ ਦੱਸੋ ਧਰਤੀ ਦੀ ਜ਼ੁਬਾਨ 'ਚ ਦੱਸੋ ਮਾਸਸ ਦੀ ਲੈਂਗੁਏਜ 'ਚ ਗੱਲ ਕਰੋ ਉਹ ਤਾਂ ਹੈ ਹੀ ਕੋਈ ਨਹੀਂ ਹੁਣ ਅਸੀਂ ਅਗਰ ਇਸ ਗਲਤੀ ਦੀ ਨਿਸ਼ਾਨਦੇਹੀ ਨਾ ਕਰੀਏ ਮੁਨਾਫਕਾਂ ਤਰ੍ਹਾਂ ਛੁਪ ਵਟ ਲਈਏ ਤੇ ਨਵੀਂ ਨਸਲ ਨੂੰ ਕਿਵੇਂ ਪਤਾ ਲੱਗੇ ਕਿ ਇਹ ਲੋਕ ਤੇ ਡਿਸਸਰਵਿਸ ਕਰ ਗਏ ਨੇ ਇੰਨਾ ਵੱਡਾ ਕਲਾਮ ਇੰਨਾ ਵਧੀਆ ਕਲਾਮ ਲਿਖ ਕੇ ਉਹ ਸਿਰਫ ਮਖਸੂਸ ਹਲਕਿਆਂ ਵਾਸਤੇ ਮਖਸੂਸ ਅਦਬੀ ਹਲਕਿਆਂ ਵਾਸਤੇ ਔਰ ਉਰਦੂ ਦੀਆਂ ਡਿਕਸ਼ਨਰੀਆਂ ਵਾਸਤੇ ਛੱਡ ਗਏ ਨੇ ਸੋ ਇਹ ਬਹੁਤ ਵੱਡੀ ਮੇਰੀ ਜ਼ਾਤੀ ਰਾਏ ਹੈ ਕਿਸੇ ਦਾ ਦਿਲ ਦੁਖਦਾ ਹੈ ਇਹਦੇ ਨਾਲ ਤੇ ਮੈਂ ਉਹਦੇ ਕੋਲ ਮਾਜ਼ਰਤ ਹੀ ਕਰ ਸਕਦਾ ਲੇਕਿਨ ਮੈਂ ਇਹਦੇ ਤੋਂ ਹਟ ਨਹੀਂ ਸਕਦਾ ਕਿਉਂਕਿ ਮੈਂ ਇਸ ਚੀਜ਼ ਤੇ ਕਨਵਿੰਸ ਹਾਂ ਕਿ ਇਹਨਾਂ ਲੋਕਾਂ ਪੰਜਾਬ ਨਾਲ ਜ਼ਿਆਦਤੀ ਕੀਤੀ ਇਹਨਾਂ ਦੇ ਮੁਕਾਬਲੇ 'ਚ ਜਿਹੜਾ ਵਿਦਰੋਹੀ ਹੈ ਨਜ਼ਰੁਲ ਇਸਲਾਮ ਬੰਗਾਲ ਦਾ ਫਕੀਰ ਮਨਸ਼ਾ ਆਦਮੀ ਸੀ ਬਹੁਤ ਦਰਵੇਸ਼ ਆਦਮੀ ਸੀ ਘਰ ਨਹੀਂ ਸੀ ਉਹਦੇ ਕੋਲ ਆਪਣਾ ਜਦੋਂ ਬਿਮਾਰ ਹੋਇਆ ਮਰਨ ਸੇਜ ਤੇ ਪਿਆ ਤੇ ਗਵਰਨਮੈਂਟ ਨੇ ਉਹਨੂੰ ਘਰ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਕਿਹਾ ਹੁਣ ਮੈਨੂੰ ਨਹੀਂ ਲੋੜ ਮੈਂ ਵੀ ਨਹੀਂ ਲੈਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਰਵਿੰਦਰਨਾਥ ਟੈਗੋਰ ਉਹ ਇੱਕ ਸੀ ਇਸ ਤਰ੍ਹਾਂ ਦੇ ਮਤਲਬ ਰਾਇਲ ਫੈਮਿਲੀ ਤੋਂ ਸੀ ਇਹਨਾਂ ਦੋਵਾਂ ਲੋਕਾਂ ਨੇ ਆਪਣੀ ਮਾਂ ਬੋਲੀ 'ਚ ਸ਼ਾਇਰੀ ਕੀਤੀ ਬੰਗਾਲੀ 'ਚ ਸ਼ਾਇਰੀ ਕੀਤੀ ਬੰਗਾਲੀ 'ਚ ਡਰਾਮੇ ਲਿਖੇ ਬੰਗਾਲੀ 'ਚ ਤਹਿਰੀਰਾਂ ਲਿਖੀਆਂ
ਔਰ ਉਹਦਾ ਅਸਰ ਬੰਗਾਲ ਦੇ ਮੁਆਸ਼ਰੇ ਤੇ ਨਜ਼ਰ ਆਉਂਦਾ ਹੈ। ਉੱਥੇ ਇੰਤਹਾ ਪਸੰਦੀ ਸਾਡੇ ਵਰਗੀ ਨਹੀਂ ਹੈ, ਉੱਥੇ ਕੌਮੀ ਸ਼ਊਰ ਸਾਥੋਂ ਵੱਧ ਹੈ। ਉਹ ਤਰੱਕੀ ਕਰ ਗਏ ਨੇ, ਤੁਹਾਡੇ ਇਲਮ 'ਚ ਉਹਨਾਂ ਦੀ ਮੁਈਸ਼ਤ ਇਸ ਵਕਤ ਕਿੱਥੇ ਖਲੋਤੀ ਹੈ, ₹1.5 ਕਿੱਥੇ ਖਲੋਤਾ ਹੈ। ਮਤਲਬ ਪਹਿਲੇ ਕਹਿੰਦੇ ਸੀ 2 ਟਕੇ ਦਾ ਬੰਦਾ, ਹੁਣ 2 ਰੁਪਏ ਦਾ ਬੰਦਾ ਆਖਿਆ ਕਰੋ, ਕਿਉਂਕਿ ਟਕਾ ਜਿਹੜਾ ਹੈ ਉਹ 2 ਰੁਪਈਆਂ ਦੇ ਬਰਾਬਰ ਹੋ ਗਿਆ। ਤੇ ਇਹ ਸਾਰੇ ਕੁਛ ਦੇ ਪਿੱਛੇ ਕਿਤੇ ਨਾ ਕਿਤੇ ਤੇ ਰਹੇ ਨੇ ਜੀ। ਇਹਨਾਂ ਸਾਰਿਆਂ ਦਾ ਕੋਈ ਨਾ ਕੋਈ ਕਿਰਦਾਰ ਤੇ ਰਿਹਾ ਇਹਦੇ ਪਿੱਛੇ। ਹੁਣ ਅਸੀਂ ਇਹਨਾਂ ਨੂੰ ਕਿਵੇਂ ਨਜ਼ਰਅੰਦਾਜ਼ ਕਰ ਦਈਏ? ਐਵੇਂ ਹੀ ਉਹ ਫੈਜ਼ ਅਮਨ ਮੇਲੇ ਲਾਈ ਰੱਖੀਏ, ਐਵੇਂ ਹੀ ਨੱਚੀ ਰੱਖੀਏ, ਇਨਕਲਾਬੀ ਸ਼ਾਇਰ ਸੀ, ਇਨਕਲਾਬੀ ਸ਼ਾਇਰ ਸੀ। ਉਹ ਕਾਹਦੇ ਇਨਕਲਾਬੀ ਸਨ ਯਾਰ? ਜਿਹੜਾ ਬੰਦਾ 95% ਆਵਾਮ ਨੂੰ ਸਮਝ ਹੀ ਨਹੀਂ ਆਇਆ, ਪੱਲੇ ਹੀ ਨਹੀਂ ਪਿਆ, ਉਹ ਕਾਹਦੇ ਇਨਕਲਾਬੀ ਸਨ? ਬੜੀ ਵਧੀਆ ਸ਼ਾਇਰੀ ਸੀ, ਤਾਕ 'ਚ ਰੱਖ ਦਿਓ ਚੁੱਕ ਕੇ, 5-6% ਬੰਦਿਆਂ ਨੂੰ ਪੜਾ ਦਿਓ। ਇਕਬਾਲ ਤਾਂ 5-6% ਨੂੰ ਵੀ ਸਮਝ ਨਹੀਂ ਆਉਂਦਾ ਹੋਣਾ, ਉਦੋਂ 3% ਤੋਂ ਵੱਧ 4% ਤੋਂ ਵੱਧ ਲੋਕ। ਸੋ ਇਹ ਇਸ਼ੂ ਸੀ। ਬਹਰਹਾਲ ਜਮਾਤਾਂ ਦੀ ਗੱਲ ਕਰਨੀ ਸੀ। ਅੱਜ ਸਾਡੇ ਇੱਕ ਵੀਰ ਨੇ ਪੰਜਾਬ ਨੈਸ਼ਨਲ ਮੂਵਮੈਂਟ ਦਾ ਗਰੁੱਪ ਜੁਆਇਨ ਕੀਤਾ ਹੈ। ਉਹ ਸਾਨੂੰ ਕਨਵਿੰਸ ਕਰ ਰਿਹਾ ਸਨ ਜੀ ਕਿ ਮੁਸਲਿਮ ਲੀਗ ਨਵਾਜ਼ ਜਿਹੜੀ ਹੈ ਉਹਨੂੰ ਫੇਵਰ ਕਰੋ, ਕਿਉਂਕਿ ਉਹ ਜਿਹੜੀ ਹੈ ਉਹ ਹੈ ਤੇ ਪੰਜਾਬੀ ਜਮਾਤ। ਅੱਛਾ, ਇਹ ਗੱਲ ਕਰਨ ਲੱਗਿਆ ਵੈਸੇ ਤੇ ਮਤਲਬ ਸ਼ਰਮ ਹੀ ਮਹਿਸੂਸ ਹੁੰਦੀ ਕਿ ਹੈ ਤੇ ਪੰਜਾਬੀ ਜਮਾਤ, ਤੁਸੀਂ ਕਿਸ ਪੰਜਾਬੀ ਜਮਾਤ ਵਾਸਤੇ ਸਾਨੂੰ ਕਨਵਿੰਸ ਕਰ ਰਹੇ ਹੋ? WhatsApp ਉਸ ਜਮਾਤ ਵਾਸਤੇ ਜਿਹਨੇ 2/3 ਮੈਜੋਰਟੀਆਂ ਲੈ ਕੇ ਪੰਜਾਬ ਵਾਸਤੇ ਕਦੀ ਕੁਝ ਨਹੀਂ ਕੀਤਾ। ਉਹਨਾਂ ਦਾ ਕਾਇਦ ਜਿਹੜਾ ਉਹ ਅਜਰਕ ਪਾ ਕੇ ਸਿੰਧ ਨਾਲ ਅਜ਼ਾਰੀ ਯਕਜਹਿਤੀ ਕਰ ਰਿਹਾ ਹੈ, ਲੇਕਿਨ ਉਹਨੇ ਪੰਜਾਬ 'ਚ ਕੀ ਕੀਤਾ? ਉਹਨੇ ਪੰਜਾਬ ਦੀ ਰਹਿਤਲ ਤਬਾਹ ਬਰਬਾਦ ਕਰਕੇ ਰੱਖ ਦਿੱਤੀ। ਉਹਨੇ 2/3 ਮੈਜੋਰਟੀ ਲੈ ਕੇ ਕਦੀ ਬੋਲੀ ਦੀ ਗੱਲ ਨਹੀਂ ਕੀਤੀ, ਜ਼ੁਬਾਨ ਨਾਫਜ਼ ਕਰਨ ਦੀ ਗੱਲ ਨਹੀਂ ਕੀਤੀ। ਉਹਨੇ ਇੱਥੇ ਪੰਜਾਬ 'ਚ ਗਿੱਧੇ ਬੰਦ ਕਰਾਏ, ਉਹਨਾਂ ਇੱਥੇ ਮੇਲਿਆਂ ਦੀ ਕੌਡੀ ਤੇ ਪਾਬੰਦੀ ਲਾਈ, ਉਹਨੇ ਮੇਲਾ ਚਰਾਗਾਂ ਬੰਦ ਕਰਾਇਆ, ਉਹਨੇ ਬਸੰਤ ਖਤਮ ਕਰਵਾਈ। ਠੀਕ ਹੈ, ਉਹ ਬਸੰਤ ਸਾਨੂੰ ਪਤਾ ਹੈ, ਇਹ ਮੁਨਾਫਕਤ ਕਰਦੇ ਨੇ ਜਮਾਤੀਏ, ਜਿਹੜੀ ਗੱਲ ਕਰਦੇ ਨੇ ਕਿ ਜੀ ਖੂਨੀ ਖੇਲ ਹੈ। ਇਹ ਖੂਨੀ ਖੇਲ ਪਹਿਲੇ ਨਹੀਂ ਸੀ, ਸ਼ੁਰੂ ਤੋਂ ਇਹੀ ਡੋਰ ਆ, ਕੱਛ ਦੀ ਡੋਰ ਚੱਲਦੀ ਸੀ। ਅਸਲ ਗੱਲ ਇਹ ਹੈ ਕਿ ਉਹ ਜਦੋਂ ਦਲੀਲ ਤੋਂ ਹਾਰ ਗਏ, ਉਹ ਪਹਿਲੇ ਕਿਸੇ ਨੂੰ ਥੋੜਾ ਜਿਹਾ ਮਾਜ਼ੀ ਪਤਾ ਹੋਵੇ ਜਾਂ ਯਾਦ ਹੋਵੇ ਗਜ਼ਨੀਆਂ ਨੂੰ, ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਮਾਤ ਇਸਲਾਮੀ ਨੇ ਇਹਨੂੰ ਹਿੰਦੂਆਨਾ ਤਿਉਹਾਰ ਕਹਿ ਕੇ ਇਹਦੇ ਖਿਲਾਫ ਪ੍ਰੋਪੇਗੈਂਡਾ ਕਰਦੀ ਰਹੀ ਹੈ ਇੱਕ ਦੌਰ 'ਚ। ਫਿਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਯਾਰ ਜਿਹੜੀ ਰਹਿਤਲ ਹੁੰਦੀ ਹੈ, ਜਿਹੜਾ ਕਲਚਰ ਹੁੰਦਾ ਹੈ, ਉਹ ਹਿੰਦੂ ਮੁਸਲਿਮ ਜਾਂ ਉਹਦਾ ਕੋਈ ਧਰਮ ਨਹੀਂ ਹੁੰਦਾ, ਉਹ ਮਿੱਟੀ ਦਾ ਧਰਤੀ ਦਾ ਹੁੰਦਾ, ਔਰ ਧਰਤੀ ਹਜ਼ਾਰਾਂ ਸਾਲ ਲੱਖਾਂ ਸਾਲ ਪੁਰਾਣੀ ਹੈ। ਤੇ ਉਹ ਉਸ ਗੱਲ ਤੋਂ ਤਾਂ ਹਟ ਗਏ, ਲੇਕਿਨ ਉਹ ਮੀਡੀਆ 'ਚ ਚੁੱਕੇ ਜਮਾਤ ਇਸਲਾਮੀ ਦੇ ਲੋਕ ਬਹੁਤ ਜ਼ਿਆਦਾ ਨੇ, ਇਸ ਵਾਸਤੇ ਬਹੁਤ ਜ਼ਿਆਦਾ ਪ੍ਰੋਪੇਗੈਂਡਾ ਹੁੰਦਾ ਹੈ ਕਿ ਜੀ ਉਹਦੇ ਨਾਲ ਬੰਦੇ ਮਰ ਗਏ। ਕਿਤੇ ਕੋਈ ਇੱਕ ਬੰਦੇ ਤੋਂ ਡੋਰ ਫੇਰ ਜਾਂਦੀ ਤੇ ਉਹ ਇੰਜ ਦੱਸਿਆ ਜਾਂਦਾ ਕਿ ਜਿਵੇਂ ਪੂਰਾ ਲਾਹੌਰ ਮਰ ਗਿਆ। ਹੋਰ ਬਹੁਤ ਸਾਰੀਆਂ ਬਦਅਤੀਆਂ ਨਾਲ ਰੋਜ਼ ਬੰਦਾ ਮਰਦਾ, ਉਹਦੇ ਤੇ ਗੱਲ ਨਹੀਂ ਹੁੰਦੀ। ਉਹ ਡੋਰ ਦਾ ਇਲਾਜ ਕਰਨ ਦੀ ਕੋਈ ਜ਼ਰੂਰਤ ਨਹੀਂ ਸਮਝੀ ਗਈ। ਛੋੜਾ 1 ਮਹੀਨੇ ਵਾਸਤੇ ਰਾਜ ਲੱਗਾ ਸੀ, ਸਲਮਾਨ ਤਸੀਰ ਵਿੱਚੋਂ ਬਸੰਤ ਮਨਾ ਗਿਆ ਸੀ। ਠੀਕ ਹੈ, ਉਸ ਤੋਂ ਬਾਅਦ ਦੁਬਾਰਾ ਇਹਨਾਂ ਪਾਬੰਦੀ ਲਾਈ ਰੱਖੀ ਹੈ। ਅੱਛਾ ਜੀ, ਫਿਰ ਇਹਨਾਂ ਜਾਂਦਿਆਂ ਇੱਕ ਹੋਰ ਮਜ਼ੇ ਦੀ ਗੱਲ, ਜਿਹੜੀ ਬਿਲਕੁਲ ਤਾਲਬਾਨ ਵਾਲੀ ਗੱਲ ਕੀਤੀ ਇਹਨਾਂ ਜਿਹੜੇ ਆਮ ਪਾਨਾਂ ਸਿਗਰਟਾਂ ਵਾਲੇ ਖੋਖਿਆਂ ਤੇ ਜਾਂ ਮਿਊਜ਼ਿਕ ਸੈਂਟਰਸ ਤੇ ਜਾਂ ਦੁਕਾਨਾਂ ਤੇ ਜਿਹੜੇ ਡੈਕ ਵੱਜਦੇ ਹੁੰਦੇ ਸੀ, ਮਿਊਜ਼ਿਕ ਵੱਜਦਾ ਹੁੰਦਾ ਸੀ, ਉਹ ਬੰਦ ਕਰਾ ਦਿੱਤਾ ਸ਼ਹਬਾਜ਼ ਸ਼ਰੀਫ ਸਾਹਿਬ ਨੇ, ਉਹਦੇ ਤੇ ਪਾਬੰਦੀ ਲਾ ਦਿੱਤੀ। ਮਤਲਬ ਤੁਸੀਂ ਅੰਦਾਜ਼ਾ ਕਰੋ ਕਿ ਇਹਨਾਂ ਲੋਕਾਂ ਨੇ ਕਿਵੇਂ ਪੰਜਾਬ ਨੂੰ ਬੁਨਿਆਦ ਪ੍ਰਸਤ ਬਣਾਇਆ, ਕਿਵੇਂ ਇੰਤਹਾ ਪਸੰਦੀ ਵੱਲੇ ਲੈ ਕੇ ਗਏ ਨੇ। ਇਹ ਇੱਥੇ ਕਿਸੇ ਇੰਜ ਦੀ ਕਲਦਮ ਤਨਜ਼ੀਮ ਤੇ ਪਾਬੰਦੀ ਨਹੀਂ ਲਾ ਸਕੇ, ਇਹਨਾਂ ਕਿਸੇ ਬੈਂਡ ਆਊਟਫਿਟ ਨੂੰ ਛੱਡਣ ਦੀ ਕੋਸ਼ਿਸ਼ ਨਹੀਂ ਕੀਤੀ, ਲੇਕਿਨ ਇਹਨਾਂ ਇਹ ਸਾਰੇ ਕੰਮ ਕੀਤੇ। ਬਸੰਤ ਬੰਦ ਕੀਤੀ, ਗਿੱਧਿਆਂ ਤੇ ਪਾਬੰਦੀ ਲਵਾਈ। ਠੀਕ ਹੈ, ਮਿਊਜ਼ਿਕ ਸੈਂਟਰਾਂ ਦੁਕਾਨਾਂ ਤੇ ਜਿਹੜੇ ਕਿ ਇਹ ਪਿਛਲੇ ਟੈਨੋਰ ਤੋਂ ਪਹਿਲੇ ਤੱਕ ਗਾਣੇ ਵੱਜਦੇ ਹੁੰਦੇ ਸੀ, ਉਹਨਾਂ ਤੇ ਪਾਬੰਦੀ, ਉਹਦੇ ਨਾਲ ਬੇਹਯਾਈ ਫੈਲਦੀ ਸੀ। ਔਰ ਇਹ ਸਿਲਸਿਲਾ ਜਾਰੀ ਹੈ, ਅੱਜ ਦੀ ਪੰਜਾਬ ਅਸੈਂਬਲੀ 'ਚ ਵੀ ਜਾਰੀ ਹੈ। ਐਸੇ ਮਜ਼ਾਕਾ ਖੇਜ਼ ਕਾਨੂੰਨ ਪਾਸ ਹੋ ਰਹੇ ਨੇ ਕਿ ਪੰਜਾਬ ਦਾ ਸਾਰੀ ਦੁਨੀਆ 'ਚ ਤਮਾਸ਼ਾ ਬਣ ਰਿਹਾ। ਅਜੀਬੋ ਗਰੀਬ, ਉਹ ਟਿਕਟੌਕ ਬੰਦ ਕਰ ਦਿਓ ਜੀ, ਫਲਾਨਾ ਬੰਦ ਕਰ ਦਿਓ। ਉਹ ਯਾਰ ਟੈਕਨੋਲੋਜੀ ਦੀ ਏਰਾ ਹੈ, ਤੁਸੀਂ ਕੀ ਬੰਦ ਕਰੋਗੇ?
ਕਿਹੜੀਆਂ ਚੀਜ਼ਾਂ ਤੇ ਪਾਬੰਦੀਆਂ ਲਾਓਗੇ? ਸੋ ਗੱਲ ਮੈਂ ਖੈਰ ਹੋਰ ਪਾਸੇ ਨਿਕਲ ਜਾਏਗੀ। ਮੈਂ ਨੂਨ ਲੀਗ ਤੋਂ ਸ਼ੁਰੂ ਹੋਇਆ ਸਾਂ ਕਿ ਨੂਨ ਲੀਗ 'ਚ ਕੋਈ ਐਸੀ ਗੱਲ ਨਹੀਂ ਹੈ ਕਿ ਅਸੀਂ ਉਹਨੂੰ ਪੰਜਾਬੀ ਜਮਾਤ ਸਮਝ ਕੇ ਪਹਿਲੀ ਗੱਲ ਸਪੋਰਟ ਕਰੀਏ। ਦੂਜੀ ਗੱਲ ਇਹ ਵੇ ਕਿ ਅਸੀਂ ਇੱਕ ਸਿਆਸੀ ਜਮਾਤ ਬਣਾ ਕੇ ਬੈਠੇ ਹਾਂ ਪੰਜਾਬ ਨੈਸ਼ਨਲ ਮੂਵਮੈਂਟ ਦੇ ਨਾਮ ਤੇ। ਇਹ ਸਿਆਸੀ ਜਮਾਤ ਬਣਾਉਣ 'ਚ ਅਸੀਂ ਕਾਮਯਾਬ ਹੋ ਜਾਂਦੇ ਹਾਂ ਤੇ ਸੱਤੇ ਖੈਰਾਂ ਨੇ, ਜੇ ਨਹੀਂ ਕਾਮਯਾਬ ਹੋਵਾਂਗੇ ਤਾਂ ਵੀ ਅਸੀਂ ਸੁਰਖਰੂ ਰਵਾਂਗੇ ਤਾਰੀਖ 'ਚ ਕਿ ਅਸੀਂ ਕਮ ਅਜ਼ ਕਮ ਜਦੋਜਹਿਦ ਕੀਤੀ ਸੀ। ਅਸੀਂ ਇਸ ਜਦੋਜਹਿਦ ਨੂੰ ਨਾਲ ਲੈ ਕੇ ਮਰਨਾ ਪਸੰਦ ਕਰਾਂਗੇ ਬਜਾਏ ਐਸੀ ਕਿਸੇ ਸਰਮਾਇਆਦਾਰ ਜਮਾਤ ਦੀ ਕਮੀਕਾਰੀ ਬਣਨ ਦੇ। ਅਸੀਂ ਲੋਕਾਂ ਨੂੰ ਜਿਹੜੇ ਮੁੰਡੀਰ ਜਿੰਨੀ ਵੀ ਸਾਡੇ ਨਾਲ ਜੁੜੀ ਹੈ, ਅਸੀਂ ਉਹਨੂੰ ਇਹ ਧੋਖਾ ਨਹੀਂ ਦੇ ਸਕਦੇ। ਉਹ ਕੋਈ ਪੀਪਲਸ ਪਾਰਟੀ ਤੋਂ ਹੋਏਗਾ, ਕੋਈ ਤਹਿਰੀਕੇ ਇਨਸਾਫ ਤੋਂ ਹੋਏਗਾ, ਠੀਕ ਹੈ, ਕੋਈ ਹੋਰ ਨਜ਼ਰੀਏ ਦਾ ਹੋਏਗਾ। ਅਸੀਂ ਉਹਨਾਂ ਨੂੰ ਧੋਖਾ ਨਹੀਂ ਦੇ ਸਕਦੇ ਕਿ ਅਸੀਂ ਜੀ ਨੂਨ ਲੀਗ ਵਾਸਤੇ ਤੁਹਾਨੂੰ ਕਾਇਲ ਕਰ ਰਹੇ ਸਾਂ। ਫਿਰ ਉਹ ਭੱਟ ਸਾਹਿਬ ਮੈਨੂੰ ਪਤਾ ਨਹੀਂ ਸਾਡੇ ਮੱਥੇ ਤੇ ਕੀ ਲਿਖਿਆ ਹੈ, ਫੁੱਦੂ ਲਿਖਿਆ ਸਾਡੇ ਮੱਥੇ ਤੇ ਕਿ ਇਹ ਭੱਟ ਸਾਹਿਬ ਜਿਹੜੇ ਨੌਜਵਾਨ ਨੇ, ਬੱਚੇ ਨੇ ਸਾਡੇ ਅੱਗੇ, ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਵੀ ਨੂਨ ਲੀਗੀ ਹੈ। ਉਹ ਉਸ ਜਮਾਤ ਦੇ ਬੱਚੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਦੇ ਸਿਆਣੇ ਵੀ ਨਿਆਣਿਆਂ ਵਰਗੇ ਨੇ। ਮਤਲਬ ਮੀਆਂ ਸਾਹਿਬ ਕਹਿੰਦੇ ਹੁੰਦੇ ਸਨ ਕਿ ਖਵਾਜਾ ਆਸਫ ਤੇ ਖੁਰਮ ਦਸਤਗੀਰ ਬਿਹਤਰੀਨ ਦਿਮਾਗ ਨੇ। ਤੁਸੀਂ ਅੰਦਾਜ਼ਾ ਕਰੋ ਇਹਨਾਂ ਦੇ ਲੈਵਲ ਦਾ। ਅੱਗੇ ਕਾਰਕੁਨ ਦਾ ਲੈਵਲ ਤੁਸੀਂ ਆਪੇ ਹਿਸਾਬ ਲਾ ਲਓ, ਕਾਰਕੁਨ ਦਾ ਇੰਟੈਲੈਕਚੁਅਲ ਲੈਵਲ ਕੀ ਹੋ ਸਕਦਾ ਹੈ, ਠੀਕ ਹੈ। ਤੇ ਉਹਨਾਂ ਨੂੰ ਬਿਹਤਰੀਨ ਦਿਮਾਗ ਕਹਿੰਦੇ ਹੁੰਦੇ ਸੀ ਪਾਕਿਸਤਾਨ ਦੇ। ਤੇ ਉਹ ਮੈਨੂੰ ਦੱਸ ਰਹੇ ਸੀ ਜੀ ਕਿ ਪੀਪਲਸ ਪਾਰਟੀ ਜਿਹੜੀ ਹੈ ਉਹ ਦੇਖੋ ਉਹ ਉੱਥੇ ਸਿੰਧ 'ਚ ਐਵੇਂ, ਤੇ ਸਿੰਧ 'ਚ ਵੀ ਕਾਂਗਰਸ ਜਮਾਤ ਦੇ ਪ੍ਰੈਸ਼ਰ ਦੀ ਵਜ੍ਹਾ ਤੋਂ ਜਿਹੜਾ ਹੈ ਉਹ ਸਿੰਧੀ ਸਕਾਫਤ ਦਾ ਖਿਆਲ ਕਰਦੀ। ਤੁਸੀਂ ਵੀ ਇੱਕ ਕਾਂਗਰਸ ਜਮਾਤ ਬਣਾਓ ਔਰ ਪ੍ਰੈਸ਼ਰ ਗਰੁੱਪ ਬਣਾ ਕੇ ਤੇ ਉਹਨਾਂ ਨੂੰ ਫੋਰਸ ਕਰੋ, ਲੇਕਿਨ ਤੁਸੀਂ ਫੇਵਰ ਨਵਾਜ਼ ਲੀਗ ਨੂੰ ਹੀ ਕਰੋ ਕਿਉਂਕਿ ਨਵਾਜ਼ ਲੀਗ ਪੰਜਾਬ ਤੋਂ ਹੈ। ਯਾਰ ਇਮਰਾਨ ਖਾਨ ਵੀ ਜ਼ਮਾਨ ਪਾਰਕ 'ਚ ਸਾਰੀ ਉਮਰ ਕੱਟੀ ਹੈ, ਇਹ ਕਹਿੰਦੇ ਅਸੀਂ ਮੰਨ ਲਈਏ। ਫਿਰ ਪੀਪਲਸ ਪਾਰਟੀ ਦਾ ਇਹਨਾਂ ਨੂੰ ਮਤਲਬ ਇਹ ਮੁਸਲਿਮ ਲੀਗ ਨੂਨ ਇੰਨੀ ਕੁ ਜ਼ਿਆਦਾ ਪੋਲੀਟੀਕਲੀ ਇਮੈਚੁਰ ਜਮਾਤ ਹੈ ਹਾਲੇ ਤੱਕ। ਉਹ ਮੀਆਂ ਸਾਹਿਬ ਨਜ਼ਰੀਆ ਨੇ, ਰੱਬ ਦੀ ਸਹੁੰ ਉਹਨਾਂ ਦਾ ਕੋਈ ਨਜ਼ਰੀਆ ਨਹੀਂ। ਉਹਨੂੰ ਨਜ਼ਰੀਏ ਦਾ ਪਤਾ ਹੀ ਨਹੀਂ। ਉਸ ਇਨਸਾਨ ਨੂੰ ਨਜ਼ਰੀਆ ਹੁੰਦਾ ਕੀ ਹੈ? ਉਹਨੇ 35 ਸਾਲ ਹਕੂਮਤ ਕੀਤੀ। 35 ਸਾਲ ਰੱਬ ਮਾਫ ਕਰੇ, ਤੌਬਾ ਕਰਨੀ ਚਾਹੀਦੀ। 35 ਸਾਲ ਕਿਸੇ ਝੱਲੇ ਨੂੰ ਵੀ ਇਕਤਦਾਰ 'ਚ ਬਹਾ ਦਿੱਤਾ ਜਾਏ ਤੇ ਇਸ ਤੋਂ ਬਿਹਤਰ ਨਜ਼ਰੀਏ ਦਾ ਹਾਮਿਲ ਹੋਵੇ। ਉਹ ਕੋਈ ਨਜ਼ਰੀਆ ਨਹੀਂ ਹੈ ਉਹਨਾਂ ਕੋਲ। 2-2 ਹਜ਼ਾਰ ਦੇ ਵੋਟ ਲੈ ਕੇ ਤੇ ਖਰੀਦ ਕੇ ਤੇ ਸਾਰੀ ਉਮਰ ਇਲੈਕਸ਼ਨ ਜਿੱਤੇ ਨੇ। ਨਜ਼ਰੀਆ ਕੀ ਹੈ? ਉਹਨਾਂ ਦਾ ਕੋਈ ਨਜ਼ਰੀਆ ਨਹੀਂ ਵੀਰੋ। ਉਹ ਬੁਨਿਆਦੀ ਤੌਰ ਤੇ ਦੁਕਾਨਦਾਰਾਂ, ਸਰਮਾਇਆਦਾਰਾਂ ਦੀ ਸ਼ਹਿਰੀਆਂ ਦੀ ਜਿਨਨੇ ਪੰਜਾਬ ਦਾ ਬਹੁਤ ਜ਼ਿਆਦਾ ਹਰ ਲਿਹਾਜ਼ ਨਾਲ ਇਸਤਹਿਸਾਲ ਕੀਤਾ, ਜ਼ਰਾਤ ਤਬਾਹ ਕਰਤੀ। ਇਹ ਮੋਟਰ ਇਹਨਾਂ ਤੇ ਲੋਟੀਆਂ ਲਵੋ, ਤਾਂ ਜਿਵੇਂ ਕਰਦਾ ਹੈ ਨਾ, ਲੇਟੀਆਂ ਲੈਂਦਾ ਮਿੱਟੀ ਤੇ, ਉਵੇਂ ਲੇਟੀਆਂ ਲੈ ਲਓ ਉਹਦੇ ਤੇ ਹੋਰ ਪਾਣੀ ਪੀਣ ਨੂੰ ਸਾਫ਼ ਕੋਈ ਨਹੀਂ, ਸ਼ਨਾਖਤ ਕੋਈ ਨਹੀਂ ਪੰਜਾਬੀ ਦੀ। ਸਭ ਤੋਂ ਵੱਡੀ ਗੱਲ, ਕਿਸੇ ਕੌਮ ਦੀ ਸ਼ਨਾਖਤ ਸਭ ਤੋਂ ਅਹਿਮ ਮਸਲਾ ਹੁੰਦਾ। ਉਹ ਸ਼ਨਾਖਤ ਨਹੀਂ ਦੇ ਸਕੇ, ਉਹ ਜ਼ੁਬਾਨ ਨਹੀਂ ਦੇ ਸਕੇ, ਜ਼ੁਬਾਨ ਦਾ ਨਫਾਜ਼ ਨਹੀਂ ਕਰਾ ਸਕੇ। 2/3 ਮੈਜੋਰਿਟੀ ਮਿਲਦੀ ਨਹੀਂ। 2/3 ਮੈਜੋਰਿਟੀ ਸਿੰਧ 'ਚ ਪੀਪਲਸ ਪਾਰਟੀ ਨੂੰ ਵੀ ਨਹੀਂ ਮਿਲਦੀ, ਇਹਨਾਂ ਨੂੰ ਮਿਲੀ ਹੈ। ਤਾਂ ਹੈਰਤ ਹੋ ਰਹੀ ਬੰਦੇ ਤੇ, ਉਹ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਿਹਾ ਅਸੀਂ ਇੱਥੇ ਸਾਰੀਆਂ ਕਿਸ਼ਤੀਆਂ ਸਾੜ ਕੇ ਤੇ ਇੱਕ ਤਹਿਰੀਕ ਵਾਸਤੇ ਇਹਨੂੰ ਇਬਾਦਤ ਸਮਝ ਕੇ ਇਸ ਸਿਆਸਤ ਨੂੰ ਅਸੀਂ ਆਏ ਹਾਂ। ਫਿਰ ਉਹਨੂੰ ਮੈਂ ਸਮਝਾਇਆ ਕਿ ਯਾਰ ਪੀਪਲਸ ਪਾਰਟੀ ਸਿੰਧ ਦੀ ਕਾਂਗਰਸ ਜਮਾਤ ਹੈ, ਲੇਕਿਨ ਕੀ ਹੈ ਕਿ ਉੱਥੋਂ ਦੇ ਡਾਇਨਾਮਿਕਸ ਮੁਖਤਲਿਫ ਨੇ। ਉਹਦੇ ਵਾਸਤੇ ਜਿਹੜੀਆਂ ਸਿੰਧ ਦੀਆਂ ਕਾਂਗਰਸ ਜਮਾਤਾਂ ਨੇ ਉਹਨਾਂ ਦਾ ਬੇਸਿਕਲੀ ਪੀਪਲਸ ਪਾਰਟੀ ਪੋਲੀਟੀਕਲ ਫੇਸ ਹੈ। ਸਿੰਧ ਦੀਆਂ ਕਾਂਗਰਸ ਜਮਾਤਾਂ ਦਾ ਪੀਪਲਸ ਪਾਰਟੀ ਨੂੰ ਤੁਸੀਂ ਕਹਿ ਸਕਦੇ ਹੋ ਪੋਲੀਟੀਕਲ ਤੇ ਵਫਾਕੀ ਚਿਹਰਾ ਹੈ। ਹੁਣ ਉਹਨਾਂ ਦੀ ਮਜਬੂਰੀ ਕਿਉਂ ਹੈ? ਉਹਨਾਂ ਦੀ ਮਜਬੂਰੀ ਇਸ ਵਾਸਤੇ ਵੇ ਕਿ ਉਹ ਕੱਲੇ ਸਿੰਧ ਨਾਲ ਇਕਤਦਾਰ 'ਚ ਨਹੀਂ ਆ ਸਕਦੇ, ਵਫਾਕੇ ਪਾਕਿਸਤਾਨ 'ਚ ਨਹੀਂ ਆ ਸਕਦੇ, ਵਜ਼ੀਰ ਆਜ਼ਮ ਨਹੀਂ ਬਣ ਸਕਦੇ। ਨੂਨ ਲੀਗ ਦੀ ਤਾਂ ਐਸੀ ਕੋਈ ਮਜਬੂਰੀ ਨਹੀਂ। ਇਹ ਤਾਂ 3 ਵਾਰੀ ਵਜ਼ੀਰ ਆਜ਼ਮ ਪੰਜਾਬ ਦੇ ਵੋਟਾਂ ਨਾਲ ਬਣੇ ਨੇ, ਇਹਨਾਂ ਨੂੰ ਬਾਹਰੋਂ ਵੋਟ ਹੀ ਨਹੀਂ ਮਿਲਦਾ। ਸੋ ਪੰਜਾਬ ਦੇ ਡਾਇਨਾਮਿਕਸ ਮੁਖਤਲਿਫ ਨੇ। ਦੂਜੇ ਸੂਬਿਆਂ ਦੀਆਂ ਕਾਂਗਰਸ ਜਮਾਤਾਂ ਦੀ ਸਿਆਸਤ
ਪੰਜਾਬ ਦੀ ਕਾਂਗਰਸ ਸਿਆਸਤ ਤੋਂ ਬੁਨਿਆਦੀ ਤੌਰ ਤੇ ਬਹੁਤ ਮੁਖਤਲਿਫ ਹੈ। ਇਹ ਨੁਕਤਾ ਜਿਹੜਾ ਹੈ ਇਹ ਹਰ ਉਸ ਬੰਦੇ ਦੇ ਜ਼ਿਹਨ ਚ ਰਹਿਣਾ ਚਾਹੀਦਾ ਹੈ ਜਿਹੜਾ ਪੰਜਾਬੀ ਨੈਸ਼ਨਲਿਜ਼ਮ ਵਾਸਤੇ ਕੰਮ ਕਰ ਰਿਹਾ ਹੈ। ਉਹ ਸਿੰਧੀਆਂ ਨੂੰ ਵੇਖ ਕੇ, ਬਲੋਚਾਂ ਨੂੰ ਵੇਖ ਕੇ ਜਾਂ ਪਸ਼ਤੂਨਾਂ ਨੂੰ ਵੇਖ ਕੇ ਤੁਸੀਂ ਆਪਣੀ ਕੌਮ ਪ੍ਰਸਤ ਜਿਹੜੀ ਸਿਆਸਤ ਹੈ ਉਹਦੇ ਜਿਹੜੇ ਸਟੈਂਡਰਡ ਸੈੱਟ ਨਾ ਕਰੋ। ਇੱਥੇ ਜਿਹੜੀ ਕੌਮ ਪ੍ਰਸਤ ਸਿਆਸਤ ਹੈ ਨਾ, ਇਹ ਮਕਬੂਲ ਸਿਆਸਤ ਵੀ ਹੋ ਸਕਦੀ ਹੈ। ਇੱਥੇ ਮਤਲਬ ਨਵਾਜ਼ ਸ਼ਰੀਫ ਕੌਮ ਪ੍ਰਸਤ ਸਿਆਸਤਦਾਨ ਨਹੀਂ ਸੀ। ਕਿਉਂਕਿ ਉਹ 2/3 ਮੈਜੋਰਟੀ ਪੰਜਾਬ 'ਚੋਂ ਹੀ ਹੋ ਜਾਂਦੀ ਸੀ, ਉਸੇ ਬੁਨਿਆਦ ਤੇ ਵਜ਼ੀਰ ਆਜ਼ਮ ਬਣਦਾ ਰਿਹਾ। ਸੋ ਇੱਥੋਂ ਦੀ ਜਿਹੜੀ ਕਾਂਗਰਸ ਜਮਾਤ ਹੈ ਉਹ ਮੁਸਲਿਮ ਲੀਗ ਨੂਨ ਹੋ ਸਕਦੀ ਹੈ। ਮੁਸਲਿਮ ਲੀਗ ਨੂਨ ਨੂੰ ਤੁਸੀਂ ਅਸਿਊਮ ਕਰ ਲਓ ਫॉर द ਟਾਈਮ ਬੀਇੰਗ, ਠੀਕ ਹੈ। ਔਰ ਜਿੰਨੇ ਕੋ ਇਹਨਾਂ ਕੋਲ ਬਾਹਰ ਹੈਗੇ ਸਨ ਦੂਜੇ ਸੂਬਿਆਂ ਦੇ ਮਸ਼ਾਹਿਦੁੱਲਾ ਵਰਗੇ ਵਿਖਾਵੇ ਵਾਸਤੇ ਲੋਕ, ਉਹਨੇ ਕੋ ਤਾਂ ਪੰਜਾਬ ਨੈਸ਼ਨਲ ਮੂਵਮੈਂਟ ਵੀ ਇਕੱਠੇ ਕਰ ਸਕਦੀ ਤਿੰਨਾਂ ਸੂਬਿਆਂ 'ਚ, ਇੰਨੇ ਕੁ ਤਾਂ। ਔਰ ਅਸੀਂ ਬਲਕਿ ਜ਼ਿਆਦਾ ਬਿਹਤਰ ਇਕੱਠੇ ਕਰ ਲਾਂਗੇ। ਉਹ ਇੱਕ ਸਰਾਇਕੀ ਵੀਰ ਦੀ ਮੈਨੂੰ ਕਾਲ ਆਈ, ਨਾਮ ਨਹੀਂ ਲਾਂਗਾ, ਮਾਰੂਫ ਆਦਮੀ, ਅੱਛਾ ਰਾਈਟਰ ਹੈ, ਅੱਛਾ ਕੰਮ ਕਰਨ ਵਾਲਾ ਹੈ। ਉਹ ਖੈਰ ਉਹਨਾਂ ਦਾ ਆਪਣਾ ਨਜ਼ਰੀਆ, ਉਹ ਆਪਣੇ ਆਪ ਨੂੰ ਸਰਾਇਕੀ ਕਹਿੰਦੇ ਨੇ, ਅਸੀਂ ਉਹਨਾਂ ਨੂੰ ਪੰਜਾਬੀ ਕਹਿੰਦੇ ਆ, ਠੀਕ ਹੈ। ਤੇ ਉਹ ਕਹਿਣ ਲੱਗਾ ਕਿ ਜੀ ਸ਼ਾਹ ਜੀ ਸਾਡਾ ਤਾਂ ਤੁਹਾਡੇ ਨਾਲ ਕੋਈ ਇਖਤਲਾਫ ਨਹੀਂ, ਤੇ ਅਸੀਂ ਸਰਾਇਕੀ ਲੋਕ। ਮੈਂ ਕਿਹਾ ਤੁਸੀਂ ਪੰਜਾਬੀ ਲੋਕ, ਪਹਿਲੇ ਤੇ ਇਹ ਕਰੋ। ਖੈਰ ਉਹਨੇ ਹਾਸੇ 'ਚ ਗੱਲ ਕੀਤੀ, ਉਹਨਾਂ ਕਿਹਾ ਵੀਰ ਨੇ ਕਿ ਸਾਡੇ ਵੀਰ ਨੇ ਪੰਜਾਬੀ ਨੇ, ਹੁਣ ਅੱਜ ਨਹੀਂ ਤਾਂ ਕੱਲ ਸਮਝ ਜਾਣਗੇ ਇਹ ਗੱਲ ਕਿ ਸਰਾਇਕੀ ਕੋਈ ਸ਼ੱਕਰ ਦਾ ਜ਼ਿਕਰ ਹੀ ਨਹੀਂ। ਉਹ ਮੈਨੂੰ ਕਹਿਣ ਲੱਗੇ ਕਿ ਹਾਸੇ ਜੇ ਕਿ ਯਾਰ ਇੱਕ ਆਏ ਜੇ ਇਹ ਪੰਜਾਬ ਵਾਸਤੇ ਵੀ ਬਣਵਾ ਲਓ। ਮੈਂ ਕਿਹਾ ਨਹੀਂ ਯਾਰ, ਅਸੀਂ ਜਮਹੂਰੀ ਲੋਕ ਆ, ਅਸੀਂ ਆਏ ਜੇ ਆਏ ਵਾਲੇ ਨਹੀਂ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਮਕਬੂਲ ਸਿਆਸਤ, ਪਾਪੂਲਰ ਪੋਲਿਟਿਕਸ ਕਰ ਸਕੀਏ। ਔਰ ਇਹ ਕਸਮ ਕਾਦੀ ਹੈ ਤੁਹਾਡੇ ਸਾਰਿਆਂ ਤੇ ਜਾਂ ਸਾਡੇ ਤੇ ਕਿ ਮਾੜਾ ਜਿਹੜਾ ਹੈ ਗਰੀਬ ਪੰਜਾਬੀ ਉਹ ਸਿਆਸਤ ਨਹੀਂ ਕਰ ਸਕਦਾ, ਉਹ ਸਿਆਸੀ ਜਮਾਤ ਨਹੀਂ ਬਣਾ ਸਕਦਾ। ਅਸੀਂ ਮਤਲਬ ਖੁਦ ਆਪਣੇ ਰਵੱਈਆਂ ਨਾਲ ਇਸ ਸੁਸਾਇਟੀ ਨੂੰ ਕਰਪਟ ਕੀਤਾ ਹੈ। ਸਾਡੇ ਰਵੱਈਆਂ ਨੇ ਇਸ ਸੁਸਾਇਟੀ ਨੂੰ ਕਰਪਟ। ਸਾਡੇ ਰਵੱਈਏ ਅਗਰ ਠੀਕ ਹੋਣ ਤੇ ਸੁਸਾਇਟੀ ਕਦੀ ਕਰਪਟ ਨਾ ਹੋਏ, ਕਦੀ ਇੱਥੇ ਵੋਟ ਨਾ ਵਿਕੇ। ਅਸੀਂ ਆਪਣੇ ਆਪ ਤੇ ਬਿਲੀਵ ਕਰੀਏ, ਆਪਣੇ ਆਪ ਤੇ ਯਕੀਨ ਕਰੀਏ। ਜਿਨ੍ਹਾਂ ਦੀ ਗਰੂਮਿੰਗ ਪੀਪਲਸ ਪਾਰਟੀ 'ਚ ਹੋਈ ਹੈ 40-45 ਸਾਲ ਦੀ ਤਾਰੀਖ, ਉਹਨਾਂ ਦੇ ਵਿੱਚ ਕਈ ਐਸੇ ਲੋਕ ਮੌਜੂਦ ਸਨ ਜਿਹੜੇ ਕਿ ਇੱਥੇ ਪੰਜਾਬ 'ਚ ਆਪਣੀ ਜਮਾਤ ਬਣਾ ਸਕਦੇ ਸਨ, ਲੇਕਿਨ ਉਹ ਪੈਰਵੀ ਕਰਨੀ ਪਸੰਦ ਕੀਤੀ ਇੱਕੋ ਖਾਨਦਾਨ ਦੀ। ਔਰ ਉਹ ਮਤਲਬ ਜਮਹੂਰੀਅਤ ਦੀ ਬਜਾਏ ਉਹ ਇੱਕ ਖਾਨਵਾਦਾ ਬਣ ਗਿਆ, ਉਹ ਇੱਕ ਗੱਦੀ ਬਣ ਗਈ। ਨਾਰਾ ਸੀ ਕਿ ਹਰ ਘਰ ਸੇ ਭੁੱਟੋ ਨਿਕਲੇਗਾ। ਉਹ ਭੁੱਟੋ ਤੋਂ ਇੱਕੋ ਘਰ ਚੋਂ ਨਿਕਲਿਆ ਤੇ ਉੱਥੋਂ ਹੀ ਕਿਆਦਤ ਆ ਰਹੀ ਹੈ। ਹੋਰ ਤਾਂ ਕੋਈ ਅਸੀਂ ਵਿਫਾਕ 'ਚ ਕਿਆਦਤ ਨਹੀਂ ਦੇਖੀ ਉਸ ਤੋਂ ਬਾਅਦ ਕਿ ਕੋਈ ਰਿਪਲੇਸ ਹੋਈ ਹੋਵੇ। ਸੋ ਸਾਡੀ ਜਮਹੂਰੀਅਤ ਜਿਹੜੀ ਨੇਪੋਟਿਜ਼ਮ ਦੀ ਮਾਰੀ ਹੈ, ਲੁੱਲੀ ਲੰਗੜੀ ਜਮਹੂਰੀਅਤ ਹੈ। ਇਹਨੂੰ ਕੀ ਜਮਹੂਰੀਅਤ ਕਹਿਣਾ। ਬਹਰਹਾਲ ਉਹ ਸਿੰਧ ਦੀ ਗੱਲ ਸੀ ਕਿ ਸਿੰਧ ਦੇ ਜਾਂ KPK ਦੇ ਜਾਂ ਬਲੋਚਿਸਤਾਨ ਦੇ ਡਾਇਨਾਮਿਕਸ ਮੁਖਤਲਿਫ ਨੇ। ਉਹ ਸਾਰੇ ਰਲ ਕੇ ਵੀ ਵਿਚਾਰੇ ਵਫਾਕ 'ਚ ਹੁਕੂਮਤ ਨਹੀਂ ਬਣਾ ਸਕਦੇ, ਅਸੀਂ ਬਣਾ ਸਕਦੇ ਹਾਂ। ਔਰ ਸਾਡੀ ਇਹ ਖਾਹਿਸ਼ ਹੈ ਕਿ ਸਿੰਧ ਦੀਆਂ ਜਮਾਤਾਂ, ਕੌਮਪਰਸਤ ਜਮਾਤਾਂ, ਪਖਤੂਨਖਵਾ ਦੀਆਂ ਕੌਮਪਰਸਤ ਜਮਾਤਾਂ ਔਰ ਬਲੋਚਿਸਤਾਨ ਦੀਆਂ ਕੌਮਪਰਸਤ ਜਮਾਤਾਂ ਅਲੋਂਗ ਵਿਦ ਪੰਜਾਬ ਦੀ ਕੌਮਪਰਸਤ ਜਮਾਤ, ਅਸੀਂ ਰਲ ਕੇ ਇਸ ਮੁਲਕ 'ਚ ਹੁਕੂਮਤ ਬਣਾਈਏ। ਔਰ ਜਿਹੜੇ ਲੋਕ ਸਮਝਦੇ ਨੇ ਕਿ ਕੌਮਪਰਸਤ ਜਮਾਤਾਂ ਪਾਕਿਸਤਾਨ ਲਈ ਖਤਰਨਾਕ ਨੇ ਜਾਂ ਪਾਕਿਸਤਾਨ ਲਈ ਨੁਕਸਾਨਦੇਹ ਨੇ, ਮੈਂ ਉਹਨਾਂ ਨੂੰ ਦੱਸਾਂ ਕਿ ਅਗਰ ਇਹ 4 ਸੂਬੇ ਕੌਮਪਰਸਤ ਜਮਾਤਾਂ ਕੋਲ ਹੋਣ ਔਰ ਜਿਹੜਾ ਬੰਦਾ ਆਪਣੀ ਧਰਤੀ ਦਾ ਹੋਏਗਾ ਉਹ ਹੀ ਕਿਸੇ ਦੂਸਰੀ ਧਰਤੀ ਦਾ ਹੋ ਸਕਦਾ ਹੈ। ਜਿਹੜਾ ਆਪਣੀ ਧਰਤੀ ਦਾ ਨਹੀਂ ਉਹ ਦੂਜੀ ਧਰਤੀ ਦਾ ਵੀ ਨਹੀਂ, ਉਹ ਪਾਕਿਸਤਾਨ ਦਾ ਵੀ ਨਹੀਂ। ਮੈਂ ਮੁਖਤਸਰ ਜੀ ਗੱਲ ਇਹ ਦੱਸਣੀ ਚਾਹਾਂਗਾ ਆਖਰ 'ਚ ਕਿ ਜਿਹੜਾ ਪੰਜਾਬ ਧਰਤੀ ਦਾ ਨਹੀਂ ਬਣਿਆ ਉਹ ਸਿੰਧ ਦੀ ਅਜਰਕ ਪਾ ਲਵੇ, ਉਹ ਪੰਜਾਬੀ ਹੋ ਕੇ ਔਰ ਮਤਲਬ ਪਸ਼ਤੋ ਬੋਲਣੀ ਨਾ ਆਉਂਦੀ ਹੋਵੇ, ਉਹ ਪਸ਼ਤੂਨ ਨਹੀਂ ਬਣ ਸਕਦਾ, ਉਹ KPK ਦਾ ਖੈਰ ਖੁਆਹ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕੋਈ ਬਲੋਚਿਸਤਾਨ ਦਾ ਹੈ ਤੇ ਉਹ ਵੀ ਉਦੋਂ ਤੱਕ ਪੰਜਾਬ, ਸਿੰਧ ਤੇ KPK ਦਾ ਖੈਰ ਖੁਆਹ ਨਹੀਂ ਹੋ ਸਕਦਾ ਔਰ ਪਾਕਿਸਤਾਨ ਦਾ ਖੈਰ ਖੁਆਹ ਨਹੀਂ ਹੋ ਸਕਦਾ ਜਦੋਂ ਤੱਕ ਉਹ ਬਲੋਚਿਸਤਾਨ ਦਾ ਖੈਰ ਖੁਆਹ ਨਾ ਹੋਵੇ। ਇਹ ਫਿਤਰੀ ਤਕਸੀਮ ਹੈ, ਇਹ ਫਿਤਰੀ ਵੰਡ ਹੈ। ਇਹਦੇ ਤੋਂ ਬਗੈਰ ਪਾਕਿਸਤਾਨ ਅੱਗੇ ਨਹੀਂ ਵਧ ਸਕਦਾ
ਔਰ ਅੱਗੇ ਮੁਸਤਕਬਲ ਇਨਸ਼ਾਅੱਲਾ ਤਾਲਾ, ਇਹ ਮੇਰੀ ਪ੍ਰੈਡਿਕਸ਼ਨ ਸਮਝ ਲਓ, ਮੁਸਤਕਬਲ ਇਨਸ਼ਾਅੱਲਾ ਤਾਲਾ ਕਾਂਗਰਸ ਜਮਾਤਾਂ ਦਾ ਹੈ, ਖੁਆ ਉਹ ਪੰਜਾਬ ਦੀਆਂ ਹੋਣ, ਸਿੰਧ ਦੀਆਂ ਹੋਣ, ਬਲੋਚਿਸਤਾਨ ਦੀਆਂ ਹੋਣ ਜਾਂ ਖੈਬਰ ਪਖਤੂਨਖਵਾ ਦੀਆਂ ਹੋਣ। ਇਹ ਮੁਸਤਕਬਲ ਆਖਰ ਜ਼ਮੀਨਜ਼ਾਦਿਆਂ ਦੇ ਹਵਾਲੇ ਰਿਆਸਤ ਨੂੰ ਇਕਤਦਾਰ ਕਰਨਾ ਪਏਗਾ, ਕਿਉਂਕਿ ਜ਼ਮੀਨਜ਼ਾਦਿਆਂ ਤੋਂ ਇਲਾਵਾ ਪਾਕਿਸਤਾਨ ਨੂੰ ਕੋਈ ਨਹੀਂ ਬਚਾ ਸਕਦਾ ਜੀ। ਰੱਬ ਰੱਖਾ।